ਅੱਛਾ, ਜਿਸ ਤਰ੍ਹਾਂ ਕਿ ਗੱਲ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਜਿਹੜਾ ਜ਼ਿਲ੍ਹਾ ਸਾਹਿਬਾ ਜਿਹੜੀਆਂ ਹਨ ਮਰੀਮ ਨਵਾਜ਼ ਸਾਹਿਬਾ ਉਹ ਗੰਦਮ ਖਰੀਦ ਦਾ ਨਵਾਂ ਨਿਜ਼ਾਮ ਲੈ ਕੇ ਆਈਆਂ ਨੇ। ਐਗਰੀਗੇਟਰਾਂ ਨਾਲ ਗੱਲ ਕਰ ਲਈਏ, ਇੱਥੇ ਸਾਡੇ ਕਿਸਾਨ ਭਰਾ ਬੈਠੇ ਹੋਏ ਨੇ। ਅਸਲ ਚੀਜ਼ ਜਿਹੜੀ ਹੈ ਉਹ ਹੈ ਕਿਸਾਨਾਂ ਦਾ ਮੁਤਮਿਨ ਹੋਣਾ। ਅਗਰ ਸਾਡਾ ਕਿਸਾਨ ਭਰਾ ਮੁਤਮਿਨ ਨਾ ਹੋਇਆ ਤੇ ਫਿਰ ਹੁਕੂਮਤ ਦੀ ਸਾਰੀ ਕੀਤੀ ਕਰਾਈ ਜਿਹੜੀ ਹੈ ਨਾ ਉਹ ਖੂਚ ਗਈ। ਇਸ ਵਾਸਤੇ ਕਿਸਾਨ ਦਾ ਮੁਤਮਿਨ ਹੋਣਾ ਬੜਾ ਜ਼ਰੂਰੀ ਹੈ। ਪਿਛਲੇ ਕਈ ਵਰਿਆਂ ਦੇ ਵਿੱਚ ਸਾਡਾ ਜਿਹੜਾ ਕਣਕ ਵਾਲਾ ਕਿਸਾਨ ਭਰਾ ਹੈ ਉਹਨੇ ਵਿਚਾਰੇ ਨੇ ਤਾਂ ਸੁੱਖ ਵੇਖਿਆ ਹੀ ਨਹੀਂ ਹੈ। ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਪਿਛਲੇ ਸਾਲ ਸਾਡੇ ਕਿਸਾਨ ਭਰਾਵਾਂ ਨੂੰ ਖੇਤ ਦੇ ਵਿੱਚ ਆਪਣੇ 2000 ਦੇ ਕੋਲ ਰੇਟ ਲੱਭਿਆ ਫੀ ਮਨ, ਤੇ ਹਾਲਾਂਕਿ ਉਹਦੀ ਜਿਹੜੀ ਕਾਸ਼ਤ ਦੀ ਲਾਗਤ ਹੈ ਉਹ 2500-2600 ਹੈ। ਤੇ ਇਸ ਹਵਾਲੇ ਦੇ ਨਾਲ ਜਿਹੜੇ ਹੈ ਨੇ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਕਿਸਾਨ ਭਰਾ ਬੈਠੇ ਨੇ, ਲੇਕਿਨ ਅਸੀਂ ਨਾ ਇੱਕ ਇੱਕ ਕਰਕੇ ਗੱਲ ਕਰਾਂਗੇ। ਤੇ ਸਭ ਤੋਂ ਪਹਿਲੇ ਤੁਹਾਡੇ ਨਾਲ ਗੱਲ ਕਰਦੇ ਹਾਂ। ਇਹ ਦੱਸੋ ਕਿ ਇਸਮੇ ਗ੍ਰਾਮੀ ਜਨਾਬ ਦਾ ਸ਼ੁਕਰੁल्लाह ਗੁਲੱਤਰ ਕਿੰਨੀ ਪੈਲੀ ਆਪਣੀ ਮਾਸ਼ਾਅੱਲਾ? 25 ਏਕੜ 25 ਏਕੜ ਹੈ। ਹਾਂਜੀ। ਤੇ ਸਾਰੀ ਤੇ ਕਣਕ ਲਾਈ ਹੋਈ ਹੈ? 25 ਏਕੜ गंदम है। ਤੇ कैसी फसल जा रही है? मौसम बड़ा है कि उत्ते थले रहा है? फसल माशाल्लाह अच्छी है। तो अगर अच्छे रेट तक खरीदी गई, समझ लो रेट का पता लग गया 3500 रुपए गवर्नमेंट ने ऐलान करता है। तो इंशाल्लाह 3500 रुपये खरीदारी कर रहे हैं शुरू। तो असं गोदामा चाहे भी बारदाना सुन मिल जाए तो ना आख्या बारदाना ठीक है जी, तो सारा बारदाना। ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਸਵਾਲ ਕਰਾਂਗਾ ਕਿ ਜਿਹੜਾ ਪਿਛਲੇ ਵਰਿਆਂ 'ਚ ਫੂਡ ਵਾਲਿਆਂ ਨੂੰ ਤੁਸੀਂ ਕਣਕ ਵੇਚਦੇ ਸੀਗੇ ਉਦੋਂ ਬੜਾ ਸਿਆਪਾ ਪਿਆ ਹੁੰਦਾ ਸੀਗਾ। ਹਰ ਕਿਸਾਨ ਕਹਿੰਦਾ ਸੀ ਮੇਰੇ ਕੋਲੋਂ ਜਨਾਬ ਕਿਲੋ 1.5 ਕਿਲੋ ਬੋਰੀ ਤੋਂ ਵੱਧ ਲੈ ਲਿਆ ਵਾ। ਕੋਈ ਫੂਡ ਵਾਲੇ ਕਹਿੰਦੇ ਸਨ ਜੀ ਕਿਸਾਨ ਜਿਹੜਾ ਹੈ ਜ਼ਿਆਦਾ ਪਾਣੀ ਵਾਲੀ ਨਮੀ ਵਾਲੀ ਕਣਕ ਲੈ ਕੇ ਆ ਰਿਹਾ, ਵਿੱਚ ਸਫਾਈ ਨਹੀਂ ਹੈ। ਤੇ ਪਿਛਲੇ ਵਾਰੀ ਕੀ ਪਿਛਲੇ ਨਿਜ਼ਾਮ 'ਚ ਕੀ ਮੁਸ਼ਕਲਾਂ ਸਨ? ਉਹ ਇਹ ਵਜ੍ਹਾ ਇਹ ਸੀ ਅਸਲ ਗੰਦਮ ਦੀ ਕਟਾਈ ਜਿਹੜੀ ਹੈ ਨਾ ਉਹ ਕੁਝ ਕਿਸਾਨ ਥੋੜੀ ਨਮੀ ਵਾਲੀ ਗੰਦਮ ਕਟਾ ਕੇ ਲੈ ਆਉਂਦੇ ਸਨ ਤੇ ਕੁਝ ਸਹੀ ਲੈ ਆਉਂਦੇ ਸਹੀ। ਜਿਹੜੇ ਸਹੀ ਲੈ ਕੇ ਆਉਂਦੇ ਸਨ ਉਹਨਾਂ ਨੂੰ ਮਸਲਾ ਨਹੀਂ ਸੀ ਹੁੰਦਾ। ਮਸਲਾ ਉਹਨਾਂ ਨੂੰ ਹੁੰਦਾ ਜਿੰਦੇ ਵਿੱਚ ਮਿੱਟੀ ਹੁੰਦੀ ਸੀ ਜਾਂ ਗੰਦਮ ਖਰਾਬ ਹੁੰਦੀ ਸੀ, ਸਾਵੀ ਹੁੰਦੀ, ਦਾਣਾ ਹੁੰਦਾ ਸੀ। ਲੇਕਿਨ ਮੈਂ ਲਿਆਉਂਦਾ ਰਿਹਾ, ਮੈਂ ਤਕਰੀਬਨ ਸ਼ੁਰੂ ਤੋਂ ਕਾਫੀ ਅਰਸੇ ਤੋਂ ਮੈਂ ਫੂਡ ਹੀ ਗੰਦਮ ਦੇ ਰਿਹਾ, ਲੇਕਿਨ ਮੇਰੇ ਨਾਲ ਐਸਾ ਕੋਈ ਮਸਲਾ ਨਹੀਂ ਹੋਇਆ। ਤੁਹਾਡੀ ਕੋਈ ਉਹ ਅੱਟੀ ਛੱਟੀ ਰਲੀ ਹੋਣੀ ਹੈ ਨਾ ਫੂਡ ਦੇ ਨਾਲ? ਅੱਟੀ ਛੱਟੀ ਮੈਂ ਜ਼ਿਮੀਂਦਾਰ, ਮੈਂ ਕੋਈ ਵਪਾਰੀ, ਮੈਂ ਆਪਣੀ ਕਣਕ ਲੈ ਕੇ ਆਉਂਦਾ ਸਾਂ। ਲੇਕਿਨ ਇਹ ਮਸਲਾ ਕਿਸੇ ਵਕਤ ਹੋ ਜਾਣਾ, ਵਜ਼ਨ ਘਟ ਜਾਣਾ, ਤਾਂ ਇਹਨਾਂ ਇੰਨਾ ਵਜ਼ਨ ਘਟ ਕੇ ਤੁਹਾਡਾ ਤਾਂ ਜ਼ਾਰੀ ਗੱਲ ਵਜ਼ਨ ਸਾਨੂੰ ਪੂਰਾ ਕਰਨਾ ਪੈਂਦਾ ਸੀ। ਕਾਟਲਾ ਜਿਹੜਾ ਹਾਂ ਕਾਟਲਾ, ਉਹ ਫਿਰ ਵਜ਼ਨ ਪੂਰਾ ਕਰਕੇ ਉਹਦੇ ਨਾਲ ਇਜ਼ਾਫੀ ਵਜ਼ਨ ਇਹਨਾਂ ਆਖਣਾ ਤੁਹਾਡਾ ਇੰਨਾ ਵਜ਼ਨ ਘਟ ਗਿਆ ਇੰਨੇ ਤੋੜਿਆਂ ਦਾ, ਉਸ ਹਿਸਾਬ ਨਾਲ ਤੁਸੀਂ ਇੱਕ ਤੋੜਾ ਕਾਟ ਦੇ ਦਿਓ। ਕਿ ਹੁਣ ਜਿਹੜਾ ਨਵਾਂ ਨਿਜ਼ਾਮ ਆਇਆ ਵਾ ਪ੍ਰਾਈਵੇਟ ਵਾਲਾ ਜਿਹੜਾ ਸੀਐਮ ਸਾਹਿਬ ਨੇ ਬਣਾਇਆ, ਕਿਉਂਕਿ ਫੂਡ ਤੇ ਨਹੀਂ ਖਰੀਦ ਰਿਹਾ, ਤੇ ਹੁਣ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ? ਹਾਂਜੀ, ਰਜਿਸਟ੍ਰੇਸ਼ਨ ਕਰਾ ਲਈ, ਬੜੀ ਈਜ਼ੀ ਹੋ ਗਈ ਹੈ। ਅਸੀਂ ਆਇਆ ਸ਼ਨਾਖਤੀ ਕਾਰਡ ਲੈ ਕੇ ਤੇ ਨਾਲ ਚੈੱਕ ਦੀ ਕਾਪੀ ਦਿੱਤੀ, ਉਹਨਾਂ ਜਨਾਬ ਈਜ਼ੀ ਹੋ ਗਈ, ਮੁਕੰਮਲ ਹੋ ਗਿਆ ਪ੍ਰੋਸੀਜਰ। ਹਾਂਜੀ। ਤੇ ਹੁਣ ਬਾਰਦਾਨਾ ਕਦੋਂ ਲੱਭਦਾ ਪਿਆ? ਬਾਰਦਾਨਾ ਤੋਂ ਨਾ ਕਿ ਈਜ਼ੀ, ਤੁਸੀਂ ਆਪਣਾ ਕਾਲ ਡਿਪੋਜ਼ਿਟ ਲੈ ਆਓ ਤੇ ਫੌਰੀ ਆਪਣਾ ਬਾਰਦਾਨਾ ਲੈ ਜਾਓ, ਕੋਈ ਮਸਲਾ ਹੀ ਨਹੀਂ। ਤੁਸੀਂ ਆਪਣੀ ਜਿਹੜੀ ਹੈ ਸਾਰੀ ਹਾਰਵੈਸਟਿੰਗ ਵਗੈਰਾ ਤੁਹਾਡੀ ਹੋ ਗਈ ਹੈ? ਹਾਂਜੀ ਹਾਂਜੀ, ਹਾਰਵੈਸਟਰ ਹੋ ਗਿਆ। ਉਹ ਪਹਿਲਾਂ ਕਣਕ ਥੋੜੀ ਸਾਫੀ ਸੋ ਹੁਣ ਕੀ ਫਸਲ ਆਈ ਹੈ ਤੁਹਾਡੀ ਕਿੱਲੇ ਦੇ ਵਿੱਚ? ਤਕਰੀਬਨ ਪਈ ਤੋਲਾਂਗੇ ਪਤਾ ਲੱਗਾ ਇਨਸ਼ਾਅੱਲਾ 50 ਮਣ ਦੇ ਲਗਭਗ ਹੈ ਜ਼ਿਆਦਾ। ਮਾਸ਼ਾਅੱਲਾ ਜੀ, ਅੱਲਾਹ ਤਾਲਾ ਬਰਕਤ ਪਾਵੇ ਤੁਹਾਨੂੰ। ਇੱਥੇ ਨਾਜ਼ਰੀਨ ਸਾਡੇ ਨਾਲ ਹੋਰ ਵੀ ਲੋਕ ਬੈਠੇ ਨੇ ਤੇ ਪਹਿਲੇ ਤੁਸੀਂ ਆ ਜਾਓ ਪਹਿਲੇ। ਅੱਛਾ, ਕੀ ਹਾਲ ਚਾਲ ਹੈ? ਅੱਲਾਹ ਦਾ ਸ਼ੁਕਰ ਹੈ, ਸਭ ਖੈਰ। ਕਿੰਨੀ ਪੈਲੀ ਆਪਣੀ? 16 ਏਕੜ ਹੈ ਜੀ। 16 ਕਿੱਲੇ ਹੈ ਤੇ 16 ਜਿਹੜੇ ਹੈ ਨੇ ਉਹ ਲਾਈ ਹੋਈ ਹੈ, ਕਣਕ ਲਾਈ ਹੋਈ ਹੈ? ਕਣਕ ਲਾਈ ਹੈ ਜੀ। ਕਿਹੜੀ ਵੈਰਾਈਟੀ ਲਾਈ? ਵੈਰਾਈਟੀ ਤੇ ਮੁਖਤਲਿਫ ਹੈ, 2-3 ਵੈਰਾਈਟੀਆਂ ਲਾਈਆਂ ਜੀ। ਅੱਛਾ, ਤੇ ਕੀ ਹਾਲਾਤ ਨੇ ਫਸਲ ਦੇ? ਕਟਾਈ ਹੋ ਗਈ ਹੈ? ਕਟਾਈ ਸ਼ੁਰੂ ਆ ਤਕਰੀਬਨ। ਥ੍ਰੈਸ਼ਰ ਇਸਤੇਮਾਲ ਕਰ ਰਹੇ ਹੋ ਕਿ ਹਾਰਵੈਸਟਰ? ਹਾਰਵੈਸਟਰ ਜੀ। ਹਾਰਵੈਸਟਰ ਕਰ ਹਾਂਜੀ, ਰਹੇ ਹੋ। ਹਾਂਜੀ। ਕਿਹੜੇ ਵਾਲਾ, ਤੂੜੀ ਵਾਲਾ ਕਿ ਸਾਦਾ? ਸਾਦਾ ਜੀ, ਸਾਦਾ। ਸਾਦਾ। ਤੂੜੀ ਵਾਲਾ ਕਿਉਂ ਨਹੀਂ ਕੀਤਾ? ਉਹ ਮਸਲੇ ਮਸਾਇਲ ਬਣਦੇ ਉੱਤੇ। ਕਿਰਾਇਆ ਵੱਧ ਗਿਆ ਇਸ ਵਾਸਤੇ? ਕਿਰਾਇਆ ਵੱਧ ਗਿਆ ਜੀ। ਕਿਉਂਕਿ ਸੁਣਿਆ 20-22 ਹਜ਼ਾਰ ਰੁਪਏ ਕਿਰਾਇਆ ਹੈ। ਜ਼ਿਆਦਾ ਹਾਂਜੀ, ਤੇਲ ਦੀ ਵਜ੍ਹਾ ਤੋਂ। ਇਹਦਾ ਹਾਰਵੈਸਟਰ ਕਿੰਨਾ ਕਿਰਾਇਆ ਦੇ ਰਹੇ ਹੋ? ਇਹਦਾ ਤਕਰੀਬਨ ਮੁਖਤਲਿਫ ਹੀ ਆ ਜੀ, ਭਾਈ ਨੇ ਮੁਕਬਲਾ ਅੰਦਾਜ਼ਾ ਕੀ ਹੈ? ਅੰਦਾਜ਼ਾ 25-30 ਹਜ਼ਾਰ। ਨਹੀਂ, ਸਾਦਾ ਹਾਰਵੈਸਟਰ ਦਾ ਕਿਰਾਇਆ ਜਿਹੜਾ 25-30 ਹਜ਼ਾਰ ਨਹੀਂ, ਸਾਦਾ ਹਾਰਵੈਸਟਰ ਦਾ ਕਿਰਾਇਆ 7,000 ਤੋਂ ਲੈ ਕੇ 9,000 ਰੁਪਏ। ਕਿਉਂ ਜੀ ਕਿਸਾਨ ਭਰਾਓ? ਐਂ ਜੀ ਹੈ ਜੀ। ਅੱਛਾ, ਇਹ ਦੱਸੋ ਕਿ ਜਿਹੜਾ ਹੁਣ ਨਵਾਂ ਸਿਸਟਮ ਸੀਐਮ ਸਾਹਿਬ ਨੇ ਬਣਾਇਆ ਹੈ ਕਿ ਇੱਕ ਜ਼ਾਹਰੀ ਗੱਲ ਹੈ ਕਿ IMF ਨੇ ਹੱਥ ਬੰਨ੍ਹਤੇ ਹਕੂਮਤ ਦੇ, ਉਹ ਨਹੀਂ ਲੈ ਸਕਦੀ, ਪ੍ਰਾਈਵੇਟ ਵਾਲਾ ਕੀ ਹਿਸਾਬ ਹੈ? ਪ੍ਰਾਈਵੇਟ ਮਾਸ਼ਾਅੱਲਾ ਬਹੁਤ ਅੱਛਾ ਹੈ। ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੈ ਜੀ ਬਗੈਰ ਮੁਹਤਰਮ ਮਰੀਮ ਸਾਹਿਬਾ ਨੇ ਜੋ 3500 ਰੁਪਇਆ ਰੇਟ ਕੱਢਿਆ ਨਾ ਜੀ, ਪਿਛਲੇ 2 ਸਾਲ ਤੋਂ ਤਾਂ ਕਿਸਾਨ ਬਿਲਕੁਲ ਹੀ ਰੁਲ ਗਿਆ। ਜਦ ਆਖਰੀ ਦਫਾ ਜੋ 3900 ਰੇਟ ਕੱਢਿਆ ਸੀ ਉਸ ਤੋਂ ਬਾਅਦ ਰੁਲਿਆ ਰੁਲ ਗਿਆ ਜੀ, ਰੁਲ ਗਿਆ। ਤੇ ਇਸ ਦਫਾ ਮੁਹਤਰਮਾ ਮਰੀਮ ਨੇ ਬਹੁਤ ਅੱਛਾ ਕਦਮ ਚੁੱਕਿਆ ਹੈ ਕਿਸਾਨ ਭਾਈਆਂ ਵਾਸਤੇ, ਹੈ ਕਿ ਨਨਕਾਣਾ ਸਾਹਿਬ ਫੂਡ ਸੈਂਟਰ ਤੇ ਰਜਿਸਟ੍ਰੇਸ਼ਨ ਵਗੈਰਾ ਕਰਵਾਈ ਆ ਤੇ ਇਨਸ਼ਾਅੱਲਾ ਇਹ ਕਿ ਬਾਰਦਾਨੇ ਦੀ ਚੱਕਰ ਤੇ ਅਸੀਂ ਬੈਠੇ ਹੋਏ। ਰਜਿਸਟ੍ਰੇਸ਼ਨ ਦੇ ਵਿੱਚ ਕੋਈ ਔਖਿਆਈ ਤੇ ਨਹੀਂ ਹੋਈ, ਕੋਈ ਮੁਸ਼ਕਲ ਤੇ ਨਹੀਂ ਹੋਈ? ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੋਈ ਜੀ, ਬਹੁਤ ਅੱਛਾ ਰਿਲੀਫ ਦਿੱਤਾ ਜੀ ਮੁਹਤਰਮਾ ਨੇ। ਅੱਛਾ, ਹੁਣ ਇੱਕ ਸਵਾਲ ਹੈ ਮੇਰਾ। ਇੱਥੇ ਪਹਿਲੇ ਵੀ ਜਿਹੜੇ ਬਜ਼ੁਰਗ ਸਨ ਉਹਨਾਂ ਦੀ 25 ਕਿੱਲੇ ਤੁਹਾਡੀ ਜ਼ਮੀਨ ਹੈ, ਤੁਹਾਡਾ ਵੀ ਸਵਾਲ ਕਰਨਾ ਸਿਕਰ ਰਹਿ ਗਿਆ ਕਿ ਹੁਕੂਮਤ ਨੇ ਤੇ ਹੁਣ ਇਹ ਕਿਹਾ ਕਿ ਅਸੀਂ 12.5 ਕਿੱਲਿਆਂ ਤੱਕ ਹੀ ਬਾਰਦਾਨਾ ਦੇਣਾ ਹੈ, ਉਹ ਵੀ 10 ਬੋਰੀ ਜਿਹੜੀ ਹੈ ਨਾ, ਤੇ ਤੁਹਾਡਾ ਗੁਜ਼ਾਰਾ ਹੋ ਜਾਏਗਾ 25 ਕਿੱਲੇ ਵਾਲੇ ਦਾ ਤੁਹਾਡਾ? ਨਹੀਂ, ਇਹ ਥੋੜੀ ਸੀ ਪ੍ਰੋਬਲਮ ਬਣੇਗੀ।
ਡੀਐਫਸੀ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਆਖਿਆ ਤੁਸੀਂ ਨਾ 12.5 ਏਕੜ ਤੱਕ ਲੈ ਜਾਣਾ ਪਹਿਲੇ, ਦੁਬਾਰਾ ਜਦੋਂ ਤੁਸੀਂ ਛੱਡ ਕੇ ਜਾਓਗੇ ਦੁਬਾਰਾ ਫਿਰ ਵਾਪਸੀ ਤੁਹਾਨੂੰ ਹੋਰ ਦੂਸਰੇ 5 ਏਕੜ 12 ਏਕੜ 12.5 ਏਕੜ ਦਾ ਦੁਬਾਰਾ ਇਹਦੇ ਡੀਐਫਸੀ ਸਾਹਿਬ ਅੱਛੀ ਗੱਲ ਹੈ ਕਿ ਕਿਸਾਨਾਂ ਦਾ ਖਿਆਲ ਕਰ ਰਹੇ ਨੇ, ਲੇਕਿਨ ਜਿਹੜਾ ਹੁਕੂਮਤ ਦੀ ਪਾਲਿਸੀ ਉਹ ਤੇ 12.5 ਕਿੱਲਿਆਂ ਦਾ ਏਕੜ ਪਹਿਲੇ 12.5 ਹੀ ਮਿਲਣਾ ਹੈ। ਅਗਰ ਇਹਨੂੰ ਇੰਕਰੀਜ਼ ਕਰ ਦਿੱਤਾ ਜਾਏ ਨਾ ਜੀ, ਉਹ ਸਾਨੂੰ ਜ਼ਿਆਦਾ ਫਾਇਦਾ ਹੋ ਜਾਏਗਾ। ਉਹ ਇਸ ਵਾਸਤੇ ਫਾਇਦਾ ਹੋ ਜਾਏਗਾ ਕਿਉਂਕਿ ਸਾਨੂੰ ਕੈਰੇਜ ਦਾ ਮਸਲਾ ਹੈ, ਜਦੋਂ ਬਜਾਏ ਇਸ ਦੇ ਕਿ ਅਸੀਂ 300 ਮਣ ਲੈ ਕੇ ਆਨੇ ਆ ਤੇ ਅਸੀਂ ਟਰਾਲਾ ਉਹ ਹੀ ਜਿਹੜਾ ਟਰਾਲਾ ਇੱਕ ਲੈ ਕੇ ਆਣਾ ਕਿਰਾਇਆ ਅਸੀਂ 500 ਮਣ ਲੈ ਆਂਗੇ ਨਾ ਤੇ ਸਾਨੂੰ ਕਿਰਾਏ ਦੀ ਬਚਤ ਹੋਵੇਗੀ। ਇਸ ਤਰੀਕੇ ਸਾਨੂੰ ਕੈਰੇਜ ਦਾ ਜਿਹੜਾ ਨਾ ਉਹ ਜ਼ਿਆਦਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਸਾਰਾ ਲੋਡਿੰਗ ਦਾ ਖਰਚਾ ਹੈ ਉਹ ਵੀ ਜ਼ਿਆਦਾ ਪੈ ਰਿਹਾ ਹੈ। ਜਦੋਂ ਅਸੀਂ ਫੀਲਡ 'ਚ ਲੇਬਰ ਲੈ ਕੇ ਜਾਣੀ ਹੈ, ਜ਼ਹਿਰੀ ਗੱਲ ਹੈ ਕਿ ਉਹਨਾਂ ਖਰਚਾ ਸਾਡੇ ਕੋਲ ਲੈਣਾ ਹੀ ਲੈਣਾ ਹੈ, ਟਰਾਲੇ ਦਾ ਲੈਣਾ ਹੈ, ਉਹਨਾਂ ਸਾਡੇ ਕੋਲ 300 ਮਣ ਦਾ ਨਹੀਂ ਲੈਣਾ। ਅਗਰ ਗਵਰਨਮੈਂਟ ਇਸ ਚੀਜ਼ ਨੂੰ ਪਹਿਲੇ ਹੀ ਇੰਕਰੀਜ਼ ਕਰ ਦੇ ਨਾ ਜੀ 500 ਮਣ ਤੇ ਜਾਂ 600 ਮਣ ਤੇ ਲੈ ਜਾਏ ਤੇ ਸਾਡੇ ਅਖਰਾਜਾਤ ਜਿਹੜੇ ਨੇ ਐਕਸਪੈਂਸਿਸ ਨੇ ਉਹ ਕੰਮ ਹੋ ਸਕਦੇ। ਅੱਛਾ, ਇੱਥੇ ਮੇਰਾ ਇੱਕ ਸਵਾਲ ਹੈ ਕਿ ਜਦੋਂ ਡੀਜ਼ਲ ਵਧਿਆ, ਵੱਡੀ ਛਾਲ ਮਾਰੀ 185 ਰੁਪਏ ਵਾਲੀ, ਉਸ ਤੋਂ ਬਾਅਦ ਥ੍ਰੈਸ਼ਰ ਵਾਲਿਆਂ ਨੇ ਵੀ ਟਰਾਲੀ ਵਾਲਿਆਂ ਨੇ ਕਿਰਾਇਆ ਵਧਾਤੇ, ਲੇਕਿਨ ਹੁਣ ਤੇ 135 ਰੁਪਏ ਘਟ ਗਿਆ। ਕਿਆ ਹੁਣ ਥ੍ਰੈਸ਼ਰ ਵਾਲਿਆਂ ਨੇ ਟਰਾਲੀ ਵਾਲਿਆਂ ਨੇ ਤੁਹਾਡੇ ਨਾਲ ਕੋਈ ਰੇਟ ਘਟਾਏ ਨੇ? ਬਿਲਕੁਲ ਰੇਟ ਘਟਾਏ ਨੇ। ਪਹਿਲੇ ਰੇਟ ਆਮ ਤੌਰ ਤੇ 9 ਤੋਂ 10,000 ਚੱਲ ਰਿਹਾ ਸੀ। ਜਦੋਂ ਇਹ ਗਵਰਨਮੈਂਟ ਦੀ ਬੜੀ ਮਿਹਰਬਾਨੀ ਹੈ, ਜਿਹਨਾਂ ਸ਼ੁਕਰੀਆ ਅਸੀਂ ਕਰਨੇ ਆ ਕਿ ਇਹਨਾਂ ਰੇਟ ਨੂੰ ਥੱਲੇ ਲਿਆਂਦਾ ਹੈ। ਜੇ ਗੰਦਮ ਦੇ ਸੀਜ਼ਨ ਦੇ ਵਿੱਚ ਇਹਨਾਂ ਰੇਟ ਨੂੰ ਥੱਲੇ ਲਿਆ ਕੇ ਹੁਣ ਸਾਡਾ ਰੇਟ ਜਿਹੜਾ ਇਸ ਟਾਈਮ ਨੇ ਉਹ ਤਕਰੀਬਨ 7 ਤੋਂ 7,500 ਚੱਲ ਇੱਥੇ ਤੁਸੀਂ ਗੱਲ ਹਾਰਵੈਸਟਰ ਦੀ, ਹਾਰਵੈਸਟਰ ਸਾਦਾ ਹਾਰਵੈਸਟਰ ਸਿੰਪਲ ਜਾਨ ਸਿੰਪਲ ਜਿਹੜੀ ਤੇ ਅੱਛਾ, ਤੁਸੀਂ ਦੱਸੋ ਤੁਹਾਡੀ ਕਿੰਨੀ ਪਹਿਲੀ? ਸਾਡੀ 50 ਕਿੱਲੇ ਜੀ। 50 ਕਿੱਲੇ ਮਾਸ਼ਾਅੱਲਾ, ਤੇ 50 ਦੇ ਕਣਕ ਲੱਗੀ ਹੋਈ ਕਣਕ ਹੈ ਮਾਸ਼ਾਅੱਲਾ ਲੱਗੀ ਹੈ ਜੀ, ਤੇ ਸੋਹਣੀ ਲੱਗੀ ਹੋਈ ਮਾਸ਼ਾਅੱਲਾ, ਸੋਹਣੀ ਵੈਰਾਈਟੀ ਲੱਗੀ ਹੋਈ ਹੈ। ਤੇ ਕੀ ਹੁਣ ਤੁਹਾਨੂੰ ਉਮੀਦਾਂ ਨੇ ਹੁਕੂਮਤ ਦੇ ਨਾਲ? ਉਮੀਦਾਂ ਸਾਨੂੰ ਇਹ ਕਿ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਆ 3-4 ਸਾਲ ਹੋ ਗਏ ਨੇ, ਕਿਉਂਕਿ ਰੋਲ ਹੀ ਗਿਆ ਜ਼ਿਮੀਂਦਾਰ। ਇੱਕ ਤੇ ਵਜ੍ਹਾ ਹੈ ਕਿ ਜ਼ਿਮੀਂਦਾਰ ਨੂੰ ਬਿੱਲ ਜਿਹੜਾ ਆ ਰਿਹਾ ਨਾ ਮੋਟਰਾਂ ਦਾ ਉਹ ਬਹੁਤ ਜ਼ਿਆਦਾ ਆ ਰਿਹਾ, ਖਲੋਤੀ ਨੂੰ ਵੀ ਆ ਰਿਹਾ, ਕਿਉਂਕਿ ਜ਼ਿਮੀਂਦਾਰ ਕਣਕ ਗੱਡ ਕੇ ਹਟ ਜਾਂਦਾ ਜੇ ਤੇ ਜਿਹੜਾ ਖਲੋਤਾ ਉਹਨੂੰ ਵੀ ਕਮ ਸੋ ਕਮ 13,000 ਰੁਪਈਆ 12,000 2,000 ਤੇ ਕਿਤੇ ਵੀ ਨਹੀਂ ਨਾ ਜੀ, ਕਮ ਸੋ ਕਮ ਵੀ 7-8,000 10,000 15-20,000 ਤੱਕ ਬਿੱਲ ਖਲੋਤੀ ਦਾ ਆ ਜਾਂਦਾ। ਇਹ ਨੁਕਸਾਨ ਹੈ ਜ਼ਿਮੀਂਦਾਰ ਦਾ ਬਹੁਤ ਵੱਡਾ। ਅੱਛਾ, ਤੁਸੀਂ ਸਾਰੇ ਕਿਸਾਨ ਭਰਾ ਖੜੇ ਹੋ, ਹਾਂਜੀ, ਸਾਡੇ ਪੰਜਾਬ ਦੇ ਵਿੱਚ ਜਿਹੜੀ ਹੈ ਨਾ ਕੋਈ 40% ਜਿਹੜੀ ਜ਼ਮੀਨ ਹੈ ਨਾ ਉਹ ਠੇਕੇ ਤੇ ਲੈ ਕੇ ਕਾਸ਼ਤ ਕੀਤੀ ਜਾਂਦੀ ਹੈ, ਘੱਟੋ ਘੱਟ 40% ਜਿਹੜੀ ਹੈ, ਔਰ ਠੇਕਾ ਵੀ ਬੜਾ ਜ਼ਿਆਦਾ ਹੈ। ਬਹੁਤ ਜ਼ਿਆਦਾ ਅਗਰ ਉਸ ਕੱਢੀਏ ਤੇ 2 ਲੱਖ ਤੇ ਕਿਤੇ ਵੀ ਨਹੀਂ ਗਿਆ ਨਾ, ਕਿਤੇ ਨਹੀਂ ਗਿਆ। ਔਰ ਪਿਛਲੇ ਚੰਦ ਵਰਿਆਂ ਦੇ ਵਿੱਚ, ਪਿਛਲੇ ਸਾਲ ਕਣਕ ਦੇ ਵਿੱਚ, ਫਿਰ ਆਲੂ ਦੇ ਵਿੱਚ ਮਰਿਆ ਵੀ ਠੇਕੇ ਵਾਲਾ ਹੈ। ਤੁਹਾਡੇ ਜੋ ਜੀ ਕੋਈ ਬੰਦੇ ਹੋਣਗੇ ਜਿਹਨੇ ਠੇਕੇ ਦੀ ਜ਼ਮੀਨ ਲਈ ਹੋਈ ਹੈ, ਤੇ ਠੇਕੇ ਵਾਲਿਆਂ ਦੇ ਕੀ ਮੁਸ਼ਕਲਾਤ ਨੇ? ਮੁਸ਼ਕਲਾਤ ਇਹ ਹੈ ਨਾ ਜਨਾਬ ਕਿ ਜਿਸ ਬੰਦੇ ਨੇ ਠੇਕੇ ਤੇ ਲੈਣੀ ਆ ਉਹਨੂੰ ਵੀ ਦਾਣਾ ਦੇਣਾ, ਬਿੱਲ ਵੀ ਦੇਣਾ। ਉਸ ਤੋਂ ਬਾਅਦ ਜੇ ਡੀਜ਼ਲ ਤੇ ਟੂਲ ਚੱਲਦੇ ਪਏ ਨੇ ਉਹਨਾਂ ਦਾ ਤੇਲ ਬਹੁਤ ਆ। ਉਸ ਤੋਂ ਬਾਅਦ ਜਿਹੜੇ ਟਰੈਕਟਰ ਵਾਹੁਣੇ ਨੇ ਉਹਨਾਂ ਦਾ ਤੇਲ ਬਹੁਤ ਹੈ। ਜਿਹੜਾ ਠੇਕੇਦਾਰ ਨੂੰ ਤੇ ਬਚਦੀ ਕੁਛ ਹੈ। ਇਹ ਨਾ ਹੀ ਆ ਜ਼ਿਮੀਂਦਾਰ ਦਾ, ਜਿਵੇਂ ਕਮੇਟੀ ਪਾਈ ਆ ਬੰਦੇ ਨੇ ਕਿ 20,000 ਦੀ 50,000 ਦੀ ਕਮੇਟੀ ਪਾਈ ਆ, 5,000 ਰੁਪਈਆ ਸਾਲ ਬਾਅਦ 6 ਮਹੀਨਿਆਂ ਬਾਅਦ ਉਹਨੂੰ ਨਾਲ ਰਲਦਾ ਰਹਿੰਦਾ। ਇਹ ਹੀ ਜੇ ਪ੍ਰੋਬਲਮ। ਅੱਛਾ, ਸਾਡੇ ਜਿਹੜੇ ਕਿਸਾਨ ਭਰਾ ਨੇ, ਅਸੀਂ ਸਿਰਫ ਕਣਕ ਦੀ ਗੱਲ ਨਹੀਂ ਕਰਦੇ ਕਿ ਸਾਡੇ ਕਿਸਾਨ ਭਰਾ ਨੂੰ ਪਿਛਲੇ ਚੰਦ ਵਰਿਆਂ ਜਿਹੜੀ ਵੀ ਸ਼ਾਇਦ ਗੱਡੀ ਹੈ, ਜਿਹੜੀ ਫਸਲ ਲਾਈ ਹੈ, ਉਹਦੇ 'ਚ ਘਾਟਾ ਹੀ ਪਿਆ ਹੈ। ਕਣਕ ਤਾਂ ਹੁਣ ਸ਼ੁਰੂ ਹੋਣ ਲੱਗੀ ਹੈ। ਅਗਰ ਆਲੂ ਦੀ ਗੱਲ ਕਰੀਏ ਤੇ ਆਲੂ ਵਾਲਾ ਤੇ ਰੁਲ ਗਿਆ, ਬਰਬਾਦ ਹੋ ਗਿਆ, ਠੀਕ ਹੈ ਨਾ ਜੀ। ਤੇ ਕਿਸਾਨਾਂ ਦੀ ਮੁਸ਼ਕਲਾਤ ਜਿਹੜੀਆਂ ਹੈ ਨੇ, ਹਕੂਮਤ ਨੂੰ ਕੀ ਮੁਤਾਲਬਾ ਹੈ ਤੁਹਾਡੇ ਸਾਰੇ ਕਿਸਾਨ ਭਰਾਵਾਂ ਦਾ ਸਾਰੀ ਫਸਲਾਂ ਦੇ ਹਵਾਲੇ ਦੇ ਨਾਲ? ਨਹੀਂ, ਹਰ ਫਸਲ ਦਾ ਹਕੂਮਤ ਦਾ ਬਾਹਰਲੇ ਮੁਲਕਾਂ ਨਾਲ ਲੈਣ ਦੇਣ ਹੁੰਦਾ। ਜਿਸ ਤਰ੍ਹਾਂ ਇਸ ਦਫਾ ਅਫਗਾਨਿਸਤਾਨ ਵਾਲਾ ਮਸਲਾ ਬਣ ਗਿਆ, ਤੋਂ ਇਰਾਨ ਵਾਲਾ ਮਸਲਾ ਬਣ ਗਿਆ, ਮੁਲਕ ਚੀਜ਼ਾਂ ਬਾਹਰ ਨਹੀਂ ਜਾ ਸਕੀਆਂ। ਬਾਕੀ ਫਸਲਾਂ ਦੇ ਨਾਲ ਨਾਲ ਬਾਗਾਤ ਵੀ ਐਸੇ ਨੇ, ਜਿਵੇਂ ਨਿੰਬੂ ਦਾ ਫਸਲ ਸੀ ਜਾਂ ਅਮਰੂਦ, ਇਹ ਬਾਹਰ ਨਹੀਂ ਗਏ। ਨਿੰਬੂ ਵੈਸੇ ਜਿੱਦਣੇ ਠੇਕੇਦਾਰ ਲਏ ਨੇ ਉਹ ਵੀ ਥੱਲੇ ਹੀ ਆਏ ਨੇ, ਰੇਟ ਸਾਰੇ 'ਚ ਗਏ ਨੇ। ਲੇਕਿਨ ਬਜ਼ੁਰਗੋ, ਇਹ ਕਿਆ ਮਜ਼ਾਕ ਨਹੀਂ। ਇੱਕ ਸਾਲ ਸ਼ਹਿਰਾਂ ਦੇ ਵਿੱਚ ਜਿਹੜਾ ਟਮਾਟਰ ਹੈ ਉਹ ਵਿਕ ਰਿਹਾ ਹੁੰਦਾ ਵਾ 60 ਰੁਪਏ ਕਿਲੋ, ਤੇ ਇੱਕ ਸਾਲ ਵਿਕਦਾ ਪਿਆ ਹੁੰਦਾ 600 ਰੁਪਏ ਕਿਲੋ। ਹਾਂ, ਤੇ ਕਿਸਾਨ ਨੂੰ ਲੱਭਦਾ ਫਿਰ ਵੀ ਕੁਝ ਨਹੀਂ ਹੈ। ਅਸਲ ਹੁਕੂਮਤ ਕੋ ਪੁਲਿਸ ਸਿਆਸੀ ਬਣਾਵੇ ਨਾ, ਮਸਲਾ ਤਾਂ ਅਸਲ ਹਰ ਫਸਲ ਦੇ ਮੈਂ ਕਿ ਵਾਰੀ ਗੱਲ ਕਰਦੇ ਨਾ, ਵਾਰੀ हर फसल नाल ही है जा रहा हूँ। हम टमाटर भी इस तरह रेट रहा, प्याज ही पिछले साल लोग बड़े जलील होए ने, लोगों प्याज लिया, प्याज लोगों के समझ एवं सामी गया, लोगों प्याज बाहर सटिया, समझ जितना भी गया खर्चा उन्होंने गया। किसान तो जारी गल 100 तो 0 ते आ गया। मसला ये है हुकूमत को पुलिस ही बनानी चाहिए, किसानों मुतलक जैसे दूसरे मुल्कों में बनिया हुई पुलिसियाँ भी, किसान को रिलीफ मिलना चाहिए। फसल गौरमेंट उठावे तो ਅਸਲ ਸਾਰਾ ਗੱਲ ਇਹ ਕਿ ਜਾਂ ਤਾਂ ਜਿਹੜੀ ਗਵਰਨਮੈਂਟ ਹੈ, ਇਹ ਜਿੰਨੀਆਂ ਵੀ ਅਜਨਾਸ ਨੇ ਜ਼ਰੀ ਸੈਕਟਰ ਵਿੱਚ, ਇਹਨਾਂ ਨੂੰ ਅਗਰ ਓਪਨ ਦਾ ਨਾ ਲੈਂਦੀ ਤਾਂ ਫਿਰ ਇਹਨਾਂ ਨੂੰ ਓਪਨ ਹੀ ਕਰ ਦੇ, ਤਾਂ ਕਿ ਸਾਨੂੰ ਜਦੋਂ ਅਸੀਂ ਕਾਸ਼ਤ ਕਰਨੇ ਆ ਸਾਨੂੰ ਇਹ ਆਈਡੀਆ ਹੋਵੇ ਕਿ ਸਾਡੀ ਫਸਲ ਇੰਨੇ ਦੀ ਵਿਕ ਜਾਏਗੀ। ਲੇਕਿਨ ਗਵਰਨਮੈਂਟ ਦੇ ਜਿਹੜੇ ਅਫਸਰਾਨ ਨੇ ਜਾਂ ਦੂਸਰੇ ਜੋ ਮਸ਼ੀਰ ਨੇ, ਵਜ਼ਰਾ ਨੇ, ਜਦੋਂ ਅਸੀਂ ਸਾਡੀ ਫਸਲ ਤਿਆਰ ਹੋ ਜਾਂਦੀ, ਅਸੀਂ ਮਾਰਕੀਟ ਲੈ ਕੇ ਜਾਂਦੇ ਆ ਤੇ ਉਸ ਟਾਈਮ ਉਹਨਾਂ ਛਾਪੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਜਦੋਂ ਛਾਪੇ ਮਾਰਦੇ ਨੇ ਤੇ ਜਿਹੜੇ ਯਾਨੀ ਕਿ
ਸੇਲਮੈਨ ਨੇ ਜਾਂ ਜਿਹੜੇ ਉਹ ਕਿ ਫਰੋਖਤ ਕਰਦੇ ਨੇ ਉਹ ਰੇਟ ਥੱਲੇ ਲੈ ਆਉਂਦੇ ਨੇ। ਜਦੋਂ ਉਹ ਰੇਟ ਥੱਲੇ ਲੈ ਆੜਤੀ ਜਿਹੜੇ ਨੇ ਉਹ ਰੇਟ ਥੱਲੇ ਲੈ ਆਉਂਦੇ ਨੇ ਤੇ ਉਹਦਾ ਇੰਪੈਕਟ ਜਿਹੜਾ ਹੈ ਉਹ ਆਟੋਮੈਟਿਕਲੀ ਜ਼ਿਮੀਦਾਰ ਤੇ ਪੈਂਦਾ ਹੈ। ਅੱਛਾ, ਵੈਸੇ ਇਹ ਗੱਲ ਦੱਸੋ, ਇਸ ਗੱਲ 'ਚ ਕਿੰਨੀ ਸਦਾਕਤ ਹਕੂਮਤ ਸਮਝਦੀ ਕਿ ਜੇ 100 ਬੰਦੇ ਕਣਕ ਵੇਚਣ ਆਏ ਨੇ ਨਾ ਤੇ ਵਿੱਚੋਂ 70 ਜਿਹੜੇ ਨੇ ਉਹ ਆੜਤੀ ਹੁੰਦੇ ਨੇ? नहीं 30 किसान ऐसे नहीं होती। क्या मेरा एक ही सादा जा सवाल है, क्या ये गंदम है ये आड़ती पैदा करते हैं, ये ਜ਼ਿਮੀਦਾਰ ਪੈਦਾ ਕਰਦਾ ਉਹਨੇ ਹਕੂਮਤ ਸੋਚਦੀ ਹੈ ਕਿ ਚੂੰਕਾ ਕਿਸਾਨ ਭਰਾ ਨੂੰ ਖਾਦ ਵਾਸਤੇ, ਦਵਾਈ ਵਾਸਤੇ, ਖੁਸ਼ੀ ਗਮੀ ਵਾਸਤੇ ਪੈਸੇ ਚਾਹੀਦੇ ਹੁੰਦੇ ਨੇ, ਉਹ ਆੜਤੀ ਕੋ ਲੈਂਦਾ ਹੈ ਤੇ ਉਸ ਤੋਂ ਬਾਅਦ ਸਰ ਗੱਲ ਇਹ ਆ ਕਿ ਆੜਤੀਏ ਕੋ ਲੈਂਦਾ ਹੈ ਆ, ਜਦੋਂ ਆੜਤੀਏ ਕੋ ਲੈ ਲੈਂਦਾ, ਜਦੋਂ ਫਸਲ ਆਉਣ ਦਾ ਜ਼ਿਮੀਦਾਰ ਦਾ ਟਾਈਮ ਹੋ ਜਾਂਦਾ ਹੈ, ਟਾਈਮ ਇਦਾਂ ਦਾ ਹੁੰਦਾ ਕਿ ਫਸਲ ਸੰਭਾਲੀ ਨਹੀਂ ਜਾਂਦੀ ਜ਼ਿਮੀਦਾਰ ਕੋ। ਜਿਹਦੇ 50 ਕਿੱਲੇ ਨੇ 25 ਕਿੱਲੇ ਉਹਨੇ ਕਿੱਥੇ ਵਾੜਨੀ ਆ ਕਣਕ ਨੂੰ, ਉਹ ਨਜਾਇਜ਼ ਫਾਇਦਾ ਉਠਾਉਂਦੇ ਨੇ, ਆੜਤੀਏ ਵੀ ਉਠਾਉਂਦੇ ਨੇ, ਇਸ ਤੋਂ ਉਠਾਉਂਦੇ ਨੇ ਵੀ ਇਹ ਕਿਸੇ ਪਾਸੇ ਰੱਖ ਨਹੀਂ ਸਕਦੇ, ਉਹ ਨਜਾਇਜ਼ ਦੀ ਵਜ੍ਹਾ ਤੋਂ ਰੇਟ ਘੱਟ ਕਰਕੇ ਤੇ ਉਹ ਸਾਡੇ ਕੋਲ ਫਸਲ ਚੁੱਕਦੇ। ਰੇਟ ਕੱਟ ਨਹੀਂ, ਉਹਨਾਂ ਦਾ ਜਸਟ ਮਕਸਦ ਹੁੰਦਾ ਹੈ ਕਮਿਸ਼ਨ ਲੈਣਾ, ਕਿਉਂਕਿ ਉਹ ਅਸੀਂ ਹੁਣ ਮੈਂ ਇੱਕ ਛੋਟਾ ਚਲੋ ਜ਼ਿਮੀਦਾਰ ਹਾਂ, ਮੈਂ ਇੱਕ ਛੋਟਾ ਜ਼ਿਮੀਦਾਰ ਹਾਂ, ਫਾਰ ਐਗਜ਼ਾਮਪਲ ਮੇਰੀ ਇੱਕ 35 ਏਕੜ ਜ਼ਮੀਨ ਹੈ ਤੇ ਮੇਰੇ ਕੋਲ ਇਸ ਤੋਂ ਇਲਾਵਾ ਸੋਰਸਿਸ ਨਹੀਂ ਹੈਗੇ, ਮੇਰੇ ਜਸਟ ਇੱਕ ਜ਼ਿਮੀਦਾਰ ਹੈ ਨਾ, ਤੇ ਇਹ ਫਸਲ ਜਿਹੜੀ ਉਹ 6 ਮਾਹ ਬਾਅਦ ਆਣੀ ਹੈ ਤੇ ਜ਼ਹਿਰੀ ਗੱਲ ਹੈ ਮੇਰੇ ਅਖਰਾਜਾਤ ਇਸ ਤੋਂ ਇਲਾਵਾ ਵੀ ਨੇ, ਮੇਰਾ ਰਹਿਣ ਸਹਿਣ ਹੈ, ਖਾਣ ਪੀਣੇ, ਤੇ ਉਹ ਸਾਡੇ ਸਪੋਰਟਰ ਨੇ। ਇਹ ਕੋਈ ਅੱਜ ਦਾ ਨਹੀਂ ਬਣਿਆ, ਇਹ ਕਾਫੀ ਅਰਸੇ ਤੋਂ, ਯਾਨੀ ਕਿ ਜਦੋਂ ਦਾ ਇਨਸਾਨ ਬਣਿਆ ਹੈ ਆਰਥਿਕ ਸਿਸਟਮ ਚੱਲ ਅੱਛਾ, ਇਹ ਦੱਸੋ ਕਿ ਤੁਸੀਂ ਸਾਰੇ ਕਿਸਾਨ ਭਰਾ ਖੜੇ ਹੋ, ਆਪਣਾ ਹਿਸਾਬ ਦੱਸਣਾ ਹੈ ਕਿ ਇਸ ਸਾਲ ਤੁਹਾਡੀ ਕਿੱਲੇ ਮਗਰ ਜਿਹੜੀ ਹੈ ਜਾਂ ਮਨ ਪਿੱਛੇ ਤੁਹਾਡੀ ਜਿਹੜੀ ਲਾਗਤ ਹੈ ਉਹ ਕੀ ਆਂਦੀ ਪਈ ਹੈ? ਤਕਰੀਬਨ ਐਸਾ ਅੰਦਾਜ਼ਾ ਤਾਂ ਵੈਸੇ ਨਹੀਂ ਲਾਇਆ, ਤਕਰੀਬਨ 60,000 ਦੇ ਲਗਭਗ ਆਇਆ ਤਕਰੀਬਨ ਕਿੱਲੇ ਮਗਰ ਖਰਚਾ 60,000 ਦਾ ਮਤਲਬ ਹੈ 60 ਦਾ ਮਕਸਦ ਭਾਈ ਵੇਖ ਲਓ, ਖਾਦਾਂ ਵੇਖ ਲਓ, ਡੀਏਪੀ ਵੇਖ ਲਓ, ਉਸ ਤੋਂ ਬਾਅਦ ਇਹਨੂੰ ਪਾਣੀ ਵੇਖ ਲਓ। ਮੇਰਾ ਮਕਸਦ ਇਹ ਹੈ ਪੁੱਛਣ ਦਾ ਕਿ ਜਿਹੜਾ 3500 ਕੀਤਾ ਹੈ, ਤੁਹਾਡਾ ਖਰਚਾ ਕਿੰਨਾ ਹੈ ਕਿੱਲੇ ਮਗਰ, ਕਿੰਨਾ ਖਰਚਾ ਹੈ ਤੁਹਾਡੀ ਜਿਹੜੀ ਔਸਤ ਨਿਕਲਦੀ ਪਈ ਹੈ ਮਨ ਪਿੱਛੇ ਖਰਚੇ ਦੀ, ਉਹ ਕੀ ਨਿਕਲਦੀ ਪਈ ਹੈ? ਜਨਾਬ ਇਹ ਔਸਤ ਕੱਢਣੀ ਪੈਂਦੀ ਆ, ਖਰਚਾ ਜਿਹੜਾ ਆ ਜਾਂਦਾ 60 ਤੋਂ 70 75 ਵੀ ਆ ਜਾਂਦਾ ਤੇ ਕਿੱਲੇ ਪਿੱਛੇ ਆ ਜਾਂਦਾ ਤੇ ਜ਼ਿਮੀਦਾਰ ਨੂੰ ਇਹ ਬਚਦਾ ਜੇ 20 25 ਬਚਦਾ। ਮੈਂ ਦੱਸਿਆ ਕਿ ਜਿੰਨਾ ਮਰਜ਼ੀ ਉੱਤੇ ਲਾ ਲੈਣਾ, ਉਹ ਜਿਵੇਂ ਇਨਸਾਨ ਕਮੇਟੀ ਪਾਉਂਦਾ, ਖੱਪ ਖਪਾ ਕੇ ਬੰਦਿਆਂ ਨੂੰ ਦੇ ਕੇ, ਤੇਲ ਦੇ ਖਰਚੇ ਕੱਢ ਕੇ, ਮੋਟਰਾਂ ਦੇ ਹੁਣ ਮੋਟਰ ਦਾ ਬਿੱਲ ਨਜਾਇਜ਼ ਆ ਰਿਹਾ, ਜਿਹੜੀ ਖਲੋਤੀ ਉਹਨੂੰ ਤੇ ਨਹੀਂ ਪੈਣਾ ਚਾਹੀਦਾ ਜੀ। ਖਲੋਤੀ ਨੂੰ ਇੰਨਾ ਕਿ ਜਿੰਨਾ ਕਿ ਜ਼ਿਮੀਦਾਰ ਉੱਥੇ ਘਰ ਦੀ ਰਿਹਾਇਸ਼ ਖਰਚ ਕਰਦਾ 5 ਆ ਜਾਣਾ ਚਾਹੀਦਾ, 4 ਆ ਜਾਣਾ, ਇੱਥੇ 20 ਹਜ਼ਾਰ ਰੁਪਇਆ ਬਿੱਲ ਹੁੰਦਾ ਪਿਆ ਖਲੋਤੀ ਨੂੰ ਮੋਟਰ ਨੂੰ। ਪਾਣੀ ਦੀ ਮੋਟਰ ਜਿਹੜੀ ਹੈ, ਪਾਣੀ ਦੀ ਮੋਟਰ ਖਲੋਤੀ ਹੈ, ਹੁਣ ਫਸਲ ਚੁੱਕੀ ਗਈ ਹੈ, ਮੋਟਰ ਖਲੋ ਗਈ ਹੈ, ਅੱਗੋਂ ਮੂੰਜੀ ਦੀ ਉਹਦਾ ਚੁੱਕੀ ਗਈ ਤੇ ਖਲੋ ਗਈ ਹੈ ਤੇ ਉਹਨੂੰ 15 20 ਹਜ਼ਾਰ ਰੁਪਇਆ ਬਿੱਲ। ਇਹ ਦੱਸੋ ਕਿ ਐਤਕੀ ਤੂੜੀ ਦੇ ਕੀ ਹਾਲਾਤ ਰਹਿਣਗੇ? ਜਿਹੜੀ ਉਹ ਸਾਡੀ ਵਜ਼ੀਰਾ ਸਾਹਿਬਾ ਦੀ ਮਸ਼ੀਨ ਸਲਮਾ ਬੱਟ ਸਾਹਿਬਾ ਪਿਛਲੇ ਸਾਲ ਦੇ ਤੁਹਾਡੇ ਕਿਸਾਨ ਭਰਾਵਾਂ ਨੂੰ ਸਿੱਧੀਆਂ ਸੁਣਾਤੀਆਂ ਸੀਗੀਆਂ ਕਿ ਖੱਪ ਆਂਦੇ ਪਏ ਹੋ, ਤੂੜੀ ਦਾ ਵੀ ਹਿਸਾਬ ਕਰੋ। ਤੂੜੀ ਸੋਨੇ ਦੇ ਭਾਅ ਵਿਕਦੀ ਪਈ ਹੈ। ਨਹੀਂ ਸਰ ਜੀ, ਉਹ ਅਸਲ 'ਚ ਨਾ ਪਿਛਲੀ ਦਫਾ ਸਲਾਬ ਆਉਣ ਦੀ ਵਜ੍ਹਾ ਤੋਂ ਨਾ ਤੂੜੀ ਥੋੜੀ ਜਿਹੀ ਮਹਿੰਗੀ ਹੋ ਗਈ ਸੀ, ਲੇਕਿਨ ਉਸ ਤੋਂ ਪਿਛਲੇ ਸਾਲ ਤੂੜੀ ਕਿਸੇ ਖਰੀਦੀ ਹੀ ਨਹੀਂ, ਔਰ ਇਸ ਦਫਾ ਵੀ ਉਹ ਹੀ ਸੀਨ ਬਣਨਾ ਹੈ ਜੀ। ਜੇ ਜ਼ਹਿਰੀ ਗੱਲ ਹੈ ਕਿ ਜਦੋਂ ਤੂੜੀ ਆਮ ਹੋ ਜਾਣੀ ਹੈ ਤੇ ਤੂੜੀ ਕਿਹੜੀ ਵੀ ਉੱਥੇ ਲੋਕ ਖਾਂਦੇ ਨੇ, ਜਾਨਵਰ ਹੀ ਖਾਂਦੇ ਨੇ, ਤੇ ਜਾਨਵਰ ਕਿੰਨੇ ਕੁ ਨੇ? ਅਗਰ ਮੇਰੇ ਕੋਲ 10 ਜਾਨਵਰ ਨੇ ਤੇ ਮੈਂ ਜ਼ਹਿਰੀ ਗੱਲ ਹੈ ਆਦੀ ਅਰੇਂਜ ਕਰਕੇ ਰੱਖ ਲੈਣੀ ਤੇ ਫਿਰ ਕਿਸ ਇਸ ਤੂੜੀ ਦਾ ਐਸੇ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਹੁਣ ਹੈਗੇ ਹਾਂ ਤਾਂ ਤਕਰੀਬਨ ਉਹ ਸਾਡੀ ਕੁਝ ਫਸਲਾਂ ਐਸੀਆਂ ਨੇ, ਯਾਨੀ ਕਿ ਇਹ ਜਿਹੜੀ ਹੈਗੀ ਇਹ ਭੋਸਾ ਹੈ ਉਹ 300 ਦੇ ਪਿੱਛੇ ਇੱਥੇ ਵੀ ਸੇਲ ਪਿਛਲੇ ਸਾਲ ਵੀ 250 250 ਰਿਹਾ ਪਿਛਲੇ ਸਾਲ। ਇਸ ਬਾਰ ਇਹ ਰਹੇਗਾ 300 ਤੇ। ਅੱਛਾ, ਜੇ ਕਿੱਲੇ ਪਿੱਛੇ ਜਿਹੜੀ ਹੈ 35 ਮਣ ਆਈ ਹੈ, 40 ਮਣ ਆਈ ਹੈ ਕਣਕ, ਤੇ ਤੂੜੀ ਕਿੰਨੀ ਆਈ? ਤੂੜੀ ਤੁਸੀਂ ਇੰਜ ਕਰ ਲਓ ਕਿ 25 ਮਣ ਦੀ ਤੂੜੀ ਆ ਜਾਏਗੀ, ਅੱਛਾ, ਤੇ 25 ਮਣ ਅਗਰ 7500 ਰੁਪਇਆ ਆਂਦਾ ਹੈ ਤੇ 7000 ਉਹ ਜ਼ਹਿਰੀ ਗੱਲ ਬਣਾਉਣ ਲੈ ਰਹੇ ਨੇ, ਤੇ ਸਾਨੂੰ ਕੀ ਪ੍ਰੋਫਿਟ ਹੈ? ਤੇ ਫਿਰ ਇਹ ਗੱਲ ਕਿਸਾਨ ਭਰਾ ਸਲਮਾਨ ਬੱਟ ਸਾਹਿਬ ਨੂੰ ਸਮਝਾਉਣ ਨਾ ਕਿ ਕਣਕ ਜਿਹੜੀ ਹੈ ਉਹਦੇ ਮੁੱਲ ਨੂੰ ਤੁਸੀਂ ਤੂੜੀ ਦੇ ਨਾਲ ਨਹੀਂ ਜੋੜ ਸਕਦੇ। ਸਲਮਾ ਸਾਹਿਬਾ ਜਿਹੜੀਆਂ ਨੇ ਨਾ ਉਹ ਮਾਸ਼ਾਅੱਲਾ ਸਾਡੇ ਹੁਣ ਵਜ਼ੀਰ ਨੇ, ਅਸੀਂ ਉਹਨਾਂ ਨੂੰ ਕੋਈ ਇਸ ਤਰੀਕੇ ਤੋਂ ਨਹੀਂ ਕਹਿ ਸਕਦੇ। ਅੱਛੀ ਗੱਲ ਹੈ, ਚਲੋ ਉਹਨਾਂ ਨੂੰ ਇੰਨਾ ਸ਼ਾਇਦ ਇਲਮ ਨਾ ਹੋਵੇ, ਸ਼ਾਇਦ ਤੋਂ ਜ਼ਿਮੀਦਾਰਾ ਕਰਨ ਤੇ ਉਹ ਸਾਡੇ ਤੋਂ ਬਿਹਤਰ ਇਸ ਤੋਂ ਵੀ ਜਾਣਨ। ਅਸਲ ਗੱਲ ਜਿਹੜੀ ਹੁਣ ਕੀਤੀ ਤੁਸੀਂ ਕਿ ਉਹ ਪਹਿਲੇ ਜ਼ਿਮੀਦਾਰਾ ਕਰਨ ਤੇ ਫਿਰ ਜ਼ਿਮੀਦਾਰ ਦੀ ਗੱਲ ਫਿਰ ਸਾਡੇ ਉਹਨਾਂ ਦਰਦ। ਮੇਰੀ ਗੱਲ ਸੁਣ, ਜ਼ਿਮੀਦਾਰ ਸ਼ਹਿਰ ਦਾ ਬੰਦਾ ਕੋਈ ਆ, ਬੈਠੇ ਨੇ ਵੱਡੇ ਵੱਡੇ ਅਫਸਰ ਬੈਠੇ ਨੇ, ਦੂਸਰੇ ਤੀਸਰੇ ਬੈਠੇ ਨੇ, ਇਹ ਕਦਰ ਉਹਨਾਂ ਨੂੰ ਆਉਣੀ ਚਾਹੀਦੀ ਹੈ। ਜਿਹੜਾ ਜ਼ਿਮੀਦਾਰ ਪਸੀਨਾ ਉੱਥੇ ਬਹਾਉਂਦਾ ਪਿਆ, ਜਿਹੜਾ ਜਾ ਕੇ ਮਿਹਨਤ ਕਰਦਾ, ਜਿਹੜਾ ਕਈ ਫੜਦਾ, ਜਿਹਨੇ ਰਾਤ ਦੇ ਸੱਪਾਂ ਦੇ ਉਹਦਾ ਨਾਂ ਚੜ ਕੇ ਪਾਣੀ ਲਾਉਂਦਾ, ਪਤਾ ਉਹਨੂੰ ਜੇ। ਮੇਰਾ ਇੱਕ ਸਾਦਾ ਜਿਹਾ ਸਵਾਲ ਹੈ ਕਿ ਜ਼ਿਮੀਦਾਰ ਜਿਹੜਾ ਹੈ ਨਾ ਜੀ 100 ਏਕੜ ਤੱਕਰ ਉਹਦੇ ਕੋਲ ਗੱਡੀ ਨਹੀਂ ਹੁੰਦੀ। ਅਗਰ ਇਹ ਇੰਨਾ ਹੀ ਪ੍ਰੋਫਿਟੇਬਲ ਕਾਰੋਬਾਰ ਹੋਵੇ ਨਾ ਜੀ, ਤੇ ਅਸੀਂ ਵੀ ਟੂਟੀਆਂ ਗੱਡੀਆਂ ਤੇ ਫਿਰ ਹੁਣ ਮੈਂ 35 40 ਏਕੜ ਦਾ ਮਾਲਕ ਹਾਂ ਤੇ ਮੈਂ ਟੁੱਟੀ ਮੋਟਰਸਾਈਕਲ ਤੇ ਆਇਆ। ਅਗਰ ਇਹ ਇੰਨਾ ਹੀ ਪ੍ਰੋਫਿਟੇਬਲ ਹੋਵੇ ਤੇ ਮੈਂ ਵੀ ਟੂਟੀ ਗੱਡੀ ਤੇ ਆਂਦਾ ਜਾਂ ਮੈਂ ਕੁੜੀ ਮਰਸਡੀ ਲੈ ਕੇ ਆਂਦਾ, ਤੇ ਜਾਂ ਹੋ ਸਕਦਾ ਤੁਸੀਂ 11 ਅਰਬ ਵਾਲਾ ਜਹਾਜ਼ ਲੈ ਆਂਦੇ, ਜਹਾਜ਼ ਲੈ ਕੇ ਆਂਦੇ। ਜਾਂ ਨਹੀਂ, ਮੈਂ ਇਹ ਨਹੀਂ ਕਹਿੰਦਾ, ਉਹ ਇੱਕ ਮਿਨਿਸਟਰ ਹੈ, ਅੱਲਾਹ ਪਾਕ ਨੂੰ ਇੱਜ਼ਤ ਦਿੱਤੀ ਹੈ
ਤੇ ਅਗਰ ਉਹ ਇਸ ਕਾਬਲ ਹੈ ਤਾਂ ਉਹਨੂੰ ਇੱਜ਼ਤ ਦਿੱਤੀ ਹੈ। ਇਹ ਸਾਨੂੰ ਰਾਈਟ ਨਹੀਂ ਹੈ, ਲੇਕਿਨ ਇਹ ਗੱਲ ਮੈਂ ਕਦੇ ਜ਼ਿਮੀਂਦਾਰ ਦੇ ਲਿਹਾਜ਼ ਨਾਲ ਕਰ ਰਿਹਾ ਕਿ ਜ਼ਿਮੀਂਦਾਰਾ ਅੱਛਾ, ਪੂਰਾ ਹੁਣ ਕੰਮ ਮੇਰਾ ਬਹੁਤ ਆਖਰੀ ਸਵਾਲ ਹੈ ਤੁਹਾਡੇ ਚਾਰਾਂ ਦੇ ਨਾਲ, ਔਰ ਮੈਂ ਚਾਹਾਂਗਾ ਛੋਟਾ ਛੋਟਾ ਜਵਾਬ ਦਿਓ। क्या जिन्नी महंगाई है क्या ज़मींदारा जड़ा है, क्योंकि सब तो बड़ी गल तो यह है कि ज़मींदारा जड़ा है ना सिर्फ कारोबार नहीं है, अल्लाह ताला दे तुसी नायब अल्लाह ताला दे तुसी लोगों के रिज़्क दा एहतमाम करदे हो, ये अल्लाह ने तुहाडे ज़िम्मे दिता होया। लेकिन मौजूदा हुकूमती पॉलिसियां महंगाई क्या ज़मींदारा वारे दा रह गया? नहीं नहीं खत्म, बिल्कुल खत्म हो गया। ਇਹ ਪਾਲਿਸੀਆਂ ਦੇ ਮੁਤਾਬਕ ਜਿਹੜੀ ਹਕੂਮਤ ਮੌਜੂਦਾ ਹਕੂਮਤ ਪਾਲਿਸੀਆਂ ਨੇ ਉਹਦੇ ਮੁਤਾਬਕ ਜ਼ਿਮੀਂਦਾਰ ਬਿਲਕੁਲ ਖਤਮ ਹੋ ਗਿਆ। ਸਹੀ ਹੈ। ਸਾਰੇ ਕੇ ਸਾਰੇ ਜਾ ਰਿਹਾ ਜ਼ਿਮੀਂਦਾਰ, ਕੋਈ ਐਸਾ ਨਹੀਂ ਜਿਹੜਾ ਕੋਈ ਘਰ ਬਾਹਰ ਉਠਾ ਕੇ ਲੈ ਜਾ ਬੱਚਾ। ਅਸੀਂ ਇਹ ਹੀ ਰਿਕੁਐਸਟ ਕਰਾਂਗੇ ਕਿ ਜਿਹੜਾ 2 ਸਾਲ ਤੋਂ ਇਹ ਪਾਲਿਸੀ ਬਣਾ ਰਹੇ ਨੇ ਨਾ, ਜ਼ਿਮੀਂਦਾਰ ਨੂੰ ਡਾਇਰੈਕਟ ਇਹਦਾ ਨੁਕਸਾਨ ਹੋ ਰਿਹਾ ਹੈ। ਜੇ ਇਹ ਅਗਰ ਇਹ ਗਵਰਨਮੈਂਟ ਇਹਨੂੰ ਓਪਨ ਕਰ ਦਈਏ ਤਾਂ ਫਿਰ ਉਹਨੂੰ ਓਪਨ ਹੀ ਕਰ ਦੇਵੇ, ਫਿਰ ਇਹਦੇ 'ਚ ਇੰਟਰਫੇਅਰ ਨਾ ਕਰੇ। ਅਗਰ ਇੰਟਰਫੇਅਰ ਕਰਨੀ ਹੈ ਤਾਂ ਫਿਰ ਇੱਕ ਪ੍ਰਾਈਸ ਰੱਖੇ ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਅੱਜ ਜਿਨਸ ਜਿਹੜੀ ਕਾਸ਼ਤ ਕਰ ਰਹੇ ਹਾਂ ਸਾਨੂੰ ਇਹ 3500 ਨੂੰ ਸੇਲ ਹੋਵੇਗੀ। पर पता क्या है ये इस पाविक नहीं है। ਕੋਈ ਵੀ ਆਦਮੀ ਆਦਾ ਕਾਰੋਬਾਰ ਕਰਦਾ ਹੈ, ਸਾਡਾ ਚਲੋ ਜ਼ਿਮੀਂਦਾਰ ਹੈ, ਇਹ ਸਾਡਾ ਕਾਰੋਬਾਰ ਵੀ ਹੈ, ਸਾਡੇ ਦੇ ਨਾਲ ਕਾਫੀ ਲੋਕ ਵਸਤਾ ਨੇ, ਤੇ ਅਸੀਂ ਅਗਰ ਗੰਦਮ ਲਾਈ ਤਾਂ ਸਾਨੂੰ ਪਤਾ ਹੋਵੇ ਸਾਡੀ ਯਾਰ 3500 ਨੂੰ ਤੁਸੀਂ ਕਹਿੰਦੇ ਹੋ ਮੈਂ ਕਹਿ ਰਿਹਾ ਜਨਾਬ ਕਿ ਜਿਸ ਬੰਦੇ ਨੇ ਹੁਣ ਕਣਕ ਲਾਈ ਹੈ ਨਾ, ਉਹਨੂੰ ਅੱਗੇ ਤਿਆਰੀ ਕਰਨੀ ਹੈ ਮੂੰਜੀ ਦੀ, ਉਹਨੂੰ ਜਿਹੜੀ ਬਚਤ ਆ ਉਹਨੇ ਅੱਗੇ ਮੂੰਜੀ ਤੇ ਲਾ ਦੇਣੀ। ਤੇ ਗੱਲ ਇਹ ਆ ਕਿ ਤੇਲ ਜਿਹੜਾ ਇਹ ਬੱਤੀ ਦਾ ਬਿੱਲ, ਉਸ ਤੋਂ ਇਲਾਵਾ ਦੂਸਰੇ ਨਿੱਕੇ ਨਿੱਕੇ ਵਸੈਲ ਨੇ ਜਿਹੜੇ, ਤੇਲ ਨੂੰ ਤੇ ਬਹੁਤ ਹੀ ਥੱਲੇ ਹੋਣਾ ਚਾਹੀਦਾ ਨਾ। ਤੁਸੀਂ ਕਹਿੰਦੇ ਹੋ ਮੈਂ ਕਹਿ ਰਿਹਾ ਜੀ ਮਰੀਮ ਸਾਹਿਬਾਂ ਨੂੰ ਸਕੀਮ ਜਿਹੜੇ ਵੀ ਪਾਲਿਸੀ ਬਣਾਉਣੀ ਚਾਹੀਦੀ ਹੈ ਕਮ ਸੇ ਕਮ 5 ਸਾਲ ਵਾਸਤੇ, ਇਹ ਕਿ ਪਤਾ ਹੋਵੇ ਵੀ ਸਾਡੇ 5 ਸਾਲ ਤੱਕ ਇਹ ਰੇਟ ਹੋਏਗਾ। ਸਾਡੇ ਗਵਾਂਢ ਦੇ ਮੁਲਕ ਦੇ ਵਿੱਚ ਕਿਸਾਨ ਨੂੰ ਪਤਾ ਹੁੰਦਾ 3 ਸਾਲਾਂ ਬਾਅਦ ਮੈਨੂੰ ਕੀ ਫਸਲ ਨੂੰ ਕਮ ਸੇ ਕਮ ਰੇਟ ਬਿਜਲੀ ਦਾ ਉੱਥੇ ਇੰਡੀਆ 'ਚ ਦੇ ਲਓ, ਉਹ ਬਿਜਲੀ ਦਾ ਰੇਟ ਵੀ ਘੱਟ ਹੈ, ਪਾਣੀ ਦੀ ਸਹੂਲਤ ਵੀ ਹੈ ਉਹਨਾਂ ਨੂੰ। ਇਹ ਕਿ ਜ਼ਿਮੀਂਦਾਰ ਨੂੰ 5 ਸਾਲ ਸਕੀਮ ਤੇ ਹੋਵੇ ਨਾ, ਉਹਨਾਂ ਨੂੰ ਪਤਾ ਹੋਵੇ ਵੀ 5 ਸਾਲ ਤੱਕ ਸਾਡਾ ਆ ਰੇਟ, ਸਾਨੂੰ ਕੋਈ ਪ੍ਰੋਬਲਮ ਨਹੀਂ ਹੋਵੇ।